ਕੁਛ ਕੁ ਜਿਹੜੀਆਂ ਟਰੱਕਿੰਗ ਨਾਲ ਸੰਬੰਧਿਤ ਹੋਰ ਖਬਰਾਂ ਕੀ ਰਹੀਆਂ, ਜੀ, ਮੈਂ ਥੋੜ੍ਹਾ ਜਿਹਾ ਅਪਡੇਟ ਆਪਾਂ ਕਰਦੇ ਜਾਈਏ। ਇੱਕ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਜੀ, ਖਬਰ ਸੀਗੀ 2019 ਦੇ ਵਿੱਚ ਹਰਵਿੰਦਰ ਸਿੰਘ ਤੂਰ ਨਾਂ ਦੇ ਟਰੱਕ ਡਰਾਈਵਰ ਹੂੰ, ਦੇ ਉੱਤੇ ਦੋਸ਼ ਸੀਗੇ ਵੀ ਉਸਨੇ ਜਿਹੜਾ ਸੈਮੀ ਟਰੱਕ ਆ, ਉਹ ਇੱਕ ਐਸਯੂਵੀ ਖੜੀ ਐਸਯੂਵੀ ਦੇ ਵਿੱਚ ਪਿੱਛੇ ਮਾਰਿਆ, ਜਿਸ ਕਰਕੇ ਇੱਕ ਬੰਦੇ ਦੀ ਮੌਤ ਹੋਈ ਤੇ ਦੂਜੇ ਦੀ ਜੀ, ਜਿਹੜੀ ਉਹ ਫੱਟੜ ਹੋਇਆ ਸੀ। ਹੂੰ, ਹੂੰ, ਉਹਨਾਂ ਦਾ ਟਰਾਇਲ ਚੱਲਿਆ ਜੀ, ਤੇ ਅੱਜ ਉਸ ਚਾਰਜਿਸ ਦੇ ਵਿੱਚੋਂ ਹਰਵਿੰਦਰ ਸਿੰਘ ਤੂਰ ਹੁਣਾਂ ਨੂੰ ਬਰੀ ਜਿਹੜਾ ਉਹ ਕੀਤਾ ਗਿਆ ਆ। ਹੂੰ, ਉਹਨਾਂ ਨੂੰ ਇਕਵਿਟ ਕਰ ਦਿੱਤਾ ਗਿਆ, ਸਾਰੇ ਹੀ ਜਿਹੜੇ ਉਹ ਹੂੰ, ਹੂੰ, ਦੋਸ਼ਾਂ ਦੇ ਵਿੱਚੋਂ। ਸੋ ਜੱਜ ਨੇ ਜਿਹੜਾ ਇਹ ਕੇਸ ਜਿਹੜਾ ਉਹ ਸੁਣਿਆ, ਜੀ, ਤੇ ਉਹਨਾਂ ਨੇ ਇਹਨਾਂ ਨੂੰ ਜਿਹੜੇ ਉਹ ਚਾਰਜਿਸ ਚੋਂ ਜਿਹੜੇ ਉਹ ਬਰੀ ਕੀਤਾ। ਕਹਿੰਦੇ ਵੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਸੀਗਾ ਵੀ ਜੇ ਹੂੰ, ਹਰਵਿੰਦਰ ਤੂਰ ਉਹਨਾਂ ਦੀ ਅੱਖ ਲੱਗ ਗਈ ਸੀਗੀ ਹੂੰ, ਕ੍ਰੈਸ਼ ਤੋਂ ਪਹਿਲਾਂ, ਮੋਮੈਂਟਸ ਪਹਿਲਾਂ, ਹੂੰ, ਜਿਹੜਾ ਕ੍ਰੈਸ਼ ਹੋਣ ਤੋਂ 91 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਹੂੰ, ਜਿਹੜਾ ਉਹ ਟਰੈਵਲ ਉਸ ਟਾਈਮ ਦੇ ਉੱਤੇ ਕਰ ਰਹੇ ਸੀਗੇ। ਇਹਨਾਂ ਕੋਲ ਬ੍ਰੇਕ ਵੀ ਜਿਹੜੀ ਉਹ ਨਹੀਂ ਸੀ ਲੱਗੀ। ਕਹਿੰਦੇ ਵੀ ਆਲਦੋ ਇਹਦੇ ਐਕਸ਼ਨਸ ਦੇ ਕਰਕੇ ਉਸ ਬੰਦੇ ਦੀ ਜਿਹੜੀ ਉਹ ਮੌਤ ਹੋਈ ਆ, ਪਰ ਕਹਿੰਦੇ ਵੀ ਜਿਹੜੇ ਦੂਜੇ ਪਾਸੇ ਪ੍ਰੋਸੀਕਿਊਟਰ ਜਿਹੜੇ ਉਹ ਕਹਿ ਰਹੇ ਸੀ, ਥਿਊਰੀ ਇਹ ਕਹਿ ਰਹੀ ਸੀ ਵੀ ਇਹਨੂੰ ਪਤਾ ਸੀਗਾ ਵੀ ਇਹਨੂੰ ਨੀਂਦ ਆ ਰਹੀ ਆ ਤੇ ਹੂੰ, ਰਿਸਕ ਸੀਗਾ ਇਸ ਦੇ ਸੌਣ ਦਾ। ਅਸੀਂ ਉਸ ਥਿਊਰੀ ਦੇ ਨਾਲ ਨਹੀਂ ਜਿਹੜਾ ਸਹਿਮਤ ਹੈਗੇ। ਜੀ, ਸੋ ਕਹਿੰਦੇ ਵੀ ਕੋਈ ਐਵੀਡੈਂਸ ਇਹ ਨਹੀਂ ਪ੍ਰੂਵ ਕਰ ਪਾਇਆ ਵੀ ਉਹ ਜਾਣੂ ਸੀਗਾ ਵੀ ਉਸਨੂੰ ਨੀਂਦ ਜਿਹੜੀ ਉਹ ਆ ਰਹੀ ਆ। ਹੂੰ, ਸੋ ਇਸ ਚੀਜ਼ ਦੇ ਗੱਲ ਇਹ ਵਾਲੀਆਂ ਟੈਕਨੀਕੈਲਿਟੀ ਦੇ ਕਰਕੇ ਹਰਵਿੰਦਰ ਤੂਰ ਹੁਣਾਂ ਨੂੰ ਉਹਨਾਂ ਚਾਰਜਿਸ ਤੋਂ ਜਿਹੜਾ ਉਹ ਮੁਕਤ ਕਰ, ਬਰੀ ਕੀਤਾ ਗਿਆ ਜੀ, ਹੈਗਾ ਹੈ। ਸੋ ਇਹ 14 ਜੂਨ 2019 ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਸੀ, ਜਿਸ ਦੇ ਵਿੱਚ ਸਰੀਲੀਆ ਨਾਂ ਦੇ ਜਿਹੜੇ ਬੰਦੇ ਦਾ ਕਾਰਲੋ ਸਰੀਲਾ, ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਸੀ ਤੇ ਲੈਫਰੀਅਰ ਜਿਹੜੇ ਬੁਰੀ ਤਰ੍ਹਾਂ ਜਿਹੜੇ ਆ ਹੂੰ, ਉਹ ਹੂੰ, ਫੱਟੜ ਹੋਏ ਸੀ। ਉਦੋਂ ਉਹਨਾਂ ਨੇ ਕਿਹਾ ਵੀ ਸਵਾਲ ਇਸ ਦੇ ਵਿੱਚ ਨਹੀਂ ਬਚਦਾ ਵੀ ਇਹ ਜ਼ਿੰਮੇਵਾਰ ਸੀਗੇ ਇਸ ਕੋਲੀਜਨ ਦੇ ਲਈ, ਪਰ ਜਿਹੜਾ ਐਵੀਡੈਂਸ ਆ ਉਹ ਇਸ ਦੇ ਵਿੱਚ ਸਟੈਬਲਿਸ਼ ਕਰਨਾ ਨਾਮੁਮਕਿਨ ਜਿਹੜਾ ਉਹ ਰਿਹਾ ਹੈਗਾ ਆ। ਸੋ ਇਸ ਲਈ ਉਹਨਾਂ ਨੇ, ਜੱਜ ਨੇ ਇਹਨਾਂ ਨੂੰ ਉੱਥੋਂ ਚਾਰਜਿਸ ਚੋਂ ਜਿਹੜਾ ਉਹ ਮੁਕਤ ਕਰ ਦਿੱਤਾ ਹੈਗਾ। ਜੀ, ਬਿਲਕੁਲ। ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਇਹ ਇੰਸ਼ੋਰੈਂਸ ਤੇ ਸੀਗਾ। ਉਸ ਤੋਂ ਬਾਅਦ ਸਪਲਾਈ ਚੇਨ ਦੇ ਕਰਕੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੇ ਟਰੱਕਰਸ ਨੂੰ, ਭਰਾਵਾਂ ਨੂੰ ਆ ਰਹੀਆਂ ਨੇ, ਉਹਨਾਂ ਤੇ ਸੀਗਾ। ਸੋ ਇੰਸ਼ੋਰੈਂਸ ਦੇ ਵਿੱਚੋਂ ਕੁਛ ਕੁ ਘਟਨਾਵਾਂ ਦੇ, ਕੁਛ ਕੁ ਅਣਸੁਖਾਵੀਆਂ ਖਬਰਾਂ ਦੇ ਅਸੀਂ ਵੇਰਵੇ ਤੁਹਾਡੇ ਨਾਲ ਸਾਂਝੇ ਕੀਤੇ। ਕੋਸ਼ਿਸ਼ ਇਹੀ ਕੀਤੀ ਕਿ ਅਸੀਂ ਇਹਨਾਂ ਚੀਜ਼ਾਂ ਦੇ ਬਾਰੇ ਡਿਸਕਸ ਕਿਉਂ ਕਰ ਰਹੇ ਹਾਂ, ਇਹਦੇ ਬਾਰੇ ਜਾਣਿਆ ਜਾਵੇ ਜਾਂ ਤੁਹਾਡੇ ਨਾਲ ਚੀਜ਼ਾਂ ਸ਼ੇਅਰ ਕੀਤੀਆਂ ਜਾ ਸਕਣ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਕਿ ਫਿਰੋਜ਼ਪੁਰ ਦਾ ਜਿਹੜਾ ਮੁੰਡਾ ਸੀ 27 ਸਾਲ ਦਾ ਸੀਗਾ, 29 ਸਾਲਾਂ ਮਾਫ ਕਰਨਾ, ਜਸਵੰਤ ਸਿੰਘ। ਇਸੇ ਤਰ੍ਹਾਂ ਜਿਹੜਾ ਰਾਜ ਜੀ ਨੇ ਜ਼ਿਕਰ ਕੀਤਾ ਸੀ ਸਿੱਧਵਾਂ ਦੋਨਾਂ ਦਾ, ਇੱਕ ਕਪੂਰਥਲਾ ਦਾ ਪਿੰਡ ਹੈ, ਜੱਸੀ ਸੂਦ, ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਟਰੱਕ ਦੀ ਕੈਬ ਦੇ ਵਿੱਚੋਂ ਨੌਜਵਾਨ ਨਿਕਲ ਨਹੀਂ ਸੀ ਸਕਿਆ। ਸੋ ਕਾਰੋਬਾਰ ਹਰ ਬੰਦੇ ਦੀ ਲੋੜ ਹੈ, ਕੰਮ ਹਰ ਬੰਦੇ ਦੀ ਲੋੜ ਹੈ, ਹਰ ਕੰਮ ਦੇ ਜੋਖਮ ਵੱਖੋ ਵੱਖਰੇ ਨੇ। ਵਰਤਮਾਨ ਦੇ ਵਿੱਚ ਕਮਾਉਣ ਦੇ ਨਾਲ, ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਸਾਨੂੰ ਕਈ ਵਾਰੀ ਅਨਐਕਸਪੈਕਟਡ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਲਈ ਤਿਆਰ ਹੋਣਾ ਚਾਹੀਦਾ। ਇਸੇ ਲਈ ਅਸੀਂ ਇੰਸ਼ੋਰੈਂਸ ਦੇ ਬਾਰੇ ਅੱਜ ਗੱਲਬਾਤ ਕੀਤੀ ਹੈ, ਟਰੱਕਿੰਗ ਇੰਡਸਟਰੀ ਦੀ ਇੰਸ਼ੋਰੈਂਸ ਦੇ ਬਾਰੇ। ਜੀ, ਜੀ ਬਿਲਕੁਲ। ਹੁਣ ਦੇਖੋ ਪ੍ਰਵੀਨ, ਆਪਾਂ ਚਲੋ ਜਿਹੜਾ ਲਾਸਟ ਦੀ ਜਿਹੜੀ ਖਬਰ ਕੀਤੀ ਆ, ਹਾਂਜੀ, ਉਸ ਐਕਸੀਡੈਂਟ ਜਿਹਦੇ ਨਾਲ ਹੋਇਆ ਉਹਨੂੰ ਵੀ ਥੋੜ੍ਹੀ ਪਤਾ ਸੀ ਉਹ ਚੀਜ਼ ਹੋ ਹੋ ਸਕਦੀ। ਸਕਦੀ, ਬਿਲਕੁਲ ਨਹੀਂ। ਸੋ ਸੋ ਇਹੋ ਜਿਹੇ ਮਾਮਲਿਆਂ ਦੇ ਲਈ ਆਪਾਂ ਕਹਿੰਦੇ ਵੀ ਮਾੜੇ ਸਮੇਂ ਦੇ ਲਈ ਆਪਾਂ ਜਿਹੜੀ ਹੂੰ, ਇੰਸ਼ੋਰੈਂਸ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ, ਹੂੰ, ਇਹ ਤਾਂ ਹਰਵਿੰਦਰ ਤੂਰ ਖੁਸ਼ਕਿਸਮਤ ਸੀ ਵੀ ਇਹਦਾ ਬਚਾਅ ਹੋ ਗਿਆ, ਜਿਸ ਜੀ, ਜੀ, ਰਫ਼ਤਾਰ ਦੇ ਨਾਲ ਗੱਡੀ ਜਿਹੜੀ ਉਹ ਵੱਜੀ ਆ। ਹਾਂਜੀ, ਤੇ ਪਰ ਹੁਣ ਦੇਖੋ ਇਹ ਕੇਸ ਵੀ ਇੱਕ ਆਪਣੇ ਪੱਧਰ ਦੇ ਉੱਤੇ ਚਰਚਾ ਜਿਹੜੀ ਉਹ ਹਾਂ, ਬਣੇਗੀ, ਬਣੇਗੀ, ਮੰਗਦਾ ਬਿਲਕੁਲ। ਆ ਵੀ ਹੂੰ, ਉਹ ਹੋ ਜਾਂਦੀ, ਚਰਚਾ ਹੋ ਜਾਂਦੀ ਆ ਜੀ, ਜੀ, ਵੀ ਸਿਰਫ ਇਹ ਪ੍ਰੂਵ ਨਾ ਕਰ ਪਾਉਣਾ ਹੂੰ, ਵੀ ਉਹਨੂੰ ਪਤਾ ਸੀਗਾ ਵੀ ਉਹਨੂੰ ਨੀਂਦ ਆ ਰਹੀ ਆ ਤੇ ਤਾਂ ਵੀ ਉਹ ਜਿਹੜਾ ਉਹ ਚਲਾਈ ਗਿਆ। ਜੀ, ਤੇ ਉਸ ਤੋਂ ਬਾਅਦ ਵੀ ਜਿਹੜਾ ਹਾਦਸਾ ਜਿਹੜਾ ਉਹ ਵਾਪਰਿਆ ਉਹਦੇ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਵੀ ਇਹਦੇ ਕਰਕੇ ਹਾਦਸਾ ਵਾਪਰਿਆ, ਪਰ ਫਿਰ ਵੀ ਹੂੰ, 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 ਉਹ ਜਿਹੜੇ ਚਾਰਜਿਸ ਤੋਂ ਜਿਹੜਾ ਉਹ, ਕਿਉਂਕਿ ਚਾਰਜ ਕਿਹੜਾ ਲੱਗਾ ਆ ਹੂੰ, ਉਹਦੇ ਚੋਂ ਜਿਹੜਾ ਉਹ ਬੰਦਾ ਬਰੀ ਹੁੰਦਾ ਆ। ਹੂੰ, ਜੋ ਉਹਦੇ ਮਨ ਦੇ ਉੱਤੇ ਤਾਂ ਹੁਣ ਸਾਰੀ ਉਮਰ ਭਾਰ ਤਾਂ ਰਹੂਗਾ ਹੀ ਨਾ। ਜੀ, ਬਿਲਕੁਲ। ਉਹ ਚੀਜ਼ਾਂ ਬੜੀਆਂ ਔਖੀਆਂ ਨੇ, ਇਹ ਸਾਰੀਆਂ ਚੀਜ਼ਾਂ। ਸੋ ਅਣਸੁਖਾਵੀਆਂ ਚੀਜ਼ਾਂ ਦੇ ਲਈ ਆਪਾਂ ਨੂੰ ਤਿਆਰ ਜਿਹੜਾ ਉਹ ਰਹਿਣਾ ਚਾਹੀਦਾ। ਇਹ ਇੱਕ ਚਰਚਾ ਆਪਾਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਇਹਨੂੰ ਜ਼ਰੂਰ ਆਪਾਂ ਉਹ ਕਰਾਂਗੇ ਵੀ ਤੁਸੀਂ ਕੀ ਸਾਰੇ ਜਾਣੇ ਇਸ ਚੀਜ਼ ਦੇ ਪ੍ਰਤੀ ਜੀ, ਜਿਹੜਾ ਉਹ ਬਿਲਕੁਲ। ਸੋਚਦੇ ਹੋ। ਇਹਨੂੰ ਜੀ। ਜੱਜਸ ਦੇ ਐਂਗਲ ਤੋਂ ਜੇ ਕਿ ਹੂੰ ਜੁਡੀਸ਼ਰੀ ਦੇ ਐਂਗਲ ਤੋਂ, ਤਾਂ ਇਹਨੂੰ ਕਾਜ਼ ਕਿਹਾ ਜਾਂਦਾ ਕਿ ਕਾਰਨ ਕੀ ਹੈ, ਜਾਂ ਇਹਨੂੰ ਇੰਟੈਂਸ਼ਨ ਮੰਨਿਆ ਜਾਂਦਾ। ਜਦੋਂ ਜ਼ਿਰਾ ਹੁੰਦੀ ਹੈ ਨਾ, ਉਦੋਂ ਕਾਜ਼ ਤੇ ਇੰਟੈਂਸ਼ਨ ਤੇ ਬਹਿਸ ਲਾਜ਼ਮੀ ਹੁੰਦੀ ਹੈ ਕਿ ਇਹਦੇ ਕਾਰਨ ਕੀ ਰਹੇ
ਤੇ ਇਹਦੀ ਸਾਈਕੀ ਦੇ ਵਿੱਚ ਉਦੋਂ ਚੱਲ ਕੀ ਰਿਹਾ ਸੀਗਾ। ਫਿਰ ਕਈ ਵਾਰੀ ਚੀਜ਼ਾਂ ਤੁਹਾਨੂੰ ਇਹੋ ਜਿਹੀ ਟੈਕਨੀਕਲ ਪੱਖਾਂ ਤੋਂ ਲਾਹਾ ਵੀ ਦੇ ਜਾਂਦੀਆਂ, ਪਰ ਇੱਕ ਮਨ ਤੇ ਬੋਝ ਤੁਹਾਡੇ ਰਹਿੰਦਾ ਜਦੋਂ ਤੁਹਾਡੇ ਤੋਂ ਕੋਈ ਇਹੋ ਜਿਹਾ ਕੰਮ ਹੋ ਗਿਆ ਹੋਵੇ ਜਿਹਦੇ ਲਈ ਤੁਹਾਡੀ ਟੈਨਸ਼ਨ ਤਾਂ ਭਾਵੇਂ ਨਹੀਂ ਸੀ, ਪਰ ਤੁਸੀਂ ਉਹਦੇ ਲਈ ਜ਼ਿੰਮੇਵਾਰ